ਦੇਸ਼ ਦੇ ਸਭ ਤੋਂ ਅਹਿਮ ਮਸਲੇ ਤੋਂ, ਦੇਸ਼ ਦੇ ਸਭ ਤੋਂ ਵੱਡੇ ਮੁੱਦੇ ਤੋਂ, ਕਿਉਂਕਿ ਜ਼ਿੰਦਗੀ ਦੇ ਵਿੱਚ ਇੱਜ਼ਤ ਤੋਂ ਵੱਡਾ ਕੋਈ ਮੁੱਦਾ ਨਹੀਂ ਹੈ, ਜ਼ਿੰਦਗੀ ਦੇ ਵਿੱਚ ਸਵੈਮਾਨ ਤੋਂ ਵੱਡਾ ਕੋਈ ਮੁੱਦਾ ਨਹੀਂ ਹੈ, ਜ਼ਿੰਦਗੀ ਦੇ ਵਿੱਚ ਬੇਇਨਸਾਫੀ ਵਰਗਾ ਕੋਈ ਧੱਕਾ ਨਹੀਂ ਹੈ, ਜ਼ਿੰਦਗੀ ਦੇ ਵਿੱਚ ਤਮਾਮ ਜ਼ਿੰਦਗੀ ਦੇ ਵਿੱਚ ਨਾ ਇਨਸਾਫੀ ਵਰਗਾ ਕੋਈ ਧੱਕਾ ਨਹੀਂ ਹੈ। ਕਹਿੰਦੇ ਕਿ ਇੱਕ ਪਾਸੇ ਪਹਿਲਵਾਨਾਂ ਨੂੰ ਮਨਾਇਆ ਗਿਆ ਤੇ ਦੂਜੇ ਪਾਸੇ ਨਾਬਾਲਗ ਦਾ ਬਾਪੂ ਮੁਕਰਾਇਆ ਗਿਆ। ਪੂਰਾ ਮਾਮਲਾ ਕੀ ਹੈ ਸ਼ਰਮਾ ਜੀ, ਦੱਸਿਓ ਜ਼ਰੂਰ। ਤੇ ਨਾਲ ਸੋਸ਼ਲ ਮੀਡੀਆ ਤੇ ਇੱਕ ਗੱਲ ਜ਼ਰੂਰ ਟ੍ਰੈਂਡ ਕਰ ਰਹੀ ਹੈ, ਉਹ ਇਹ ਹੈ ਕਿ ਭਲਵਾਨਾਂ ਨੇ ਸਰਕਾਰ ਦੇ ਨਾਲ ਸੈਟਿੰਗ ਕਰ ਲਈ ਹੈ। ਕਿਤੇ ਅੰਦੋਲਨ ਨੂੰ ਤਾਰੋ ਪੀਡੋ ਕਰਨ ਦਾ ਕੰਮ ਤਾਂ ਨਹੀਂ ਚੱਲ ਪਿਆ? ਨਹੀਂ ਦੇਖੋ, ਅੰਦੋਲਨ ਤਾਂ ਮੁੱਕ ਗਿਆ ਜੀ। ਪਹਿਲਵਾਨਾਂ ਦੇ ਹਵਾਲੇ ਨਾਲ ਸਮਝ ਲਓ ਹੁਣ ਲੜਾਈ ਠੰਡੇ ਵਾਸਤੇ ਚਲੀ ਗਈ ਆ। ਠੀਕ ਹੈ। ਜਿੱਦਣ ਅਮਿਤ ਸ਼ਾਹ ਨੂੰ ਮਿਲ ਆਏ ਸੀ ਔਰ ਜਿਸ ਦਿਨ ਬਿਨਾਂ ਕਿਸਾਨ ਜਥੇਬੰਦੀਆਂ, ਖਾਪ ਪੰਚਾਇਤਾਂ, ਸਮਰਥਕ ਧਿਰਾਂ ਨੂੰ ਬਿਨਾਂ ਦੱਸਿਆ ਜਾਇਆ ਏ ਤੇ ਆ ਕੇ ਵੀ ਕੋਈ ਜਾਣਕਾਰੀ ਨਹੀਂ ਸਾਂਝੀ ਕੀਤੀ, ਉਸੇ ਦਿਨ ਇਹ ਸ਼ੰਕੇ ਸੋਬੇ ਖੜੇ ਹੋ ਗਏ ਸੀ ਕਿ ਕੁਛ ਖਿਚੜੀ ਨਵੀਂ ਪੱਕ ਗਈ ਆ। ਠੀਕ ਹੈ। ਸੋ ਇਹ ਸਾਰੇ ਪਹਿਲੂ ਦੇ ਵਿੱਚੋਂ ਦੋ ਤਿੰਨ ਗੱਲਾਂ ਨਿਕਲ ਰਹੀਆਂ ਨੇ। ਇੱਕ ਗੱਲਾਂ ਤਾਂ ਇਹ ਕਿ ਕੀ ਪਹਿਲਵਾਨਾਂ ਮੂਹਰੇ ਉਹਨਾਂ ਦੇ ਕਰੀਅਰ ਨੂੰ ਲੈ ਕੇ, ਉਹਨਾਂ ਦੇ ਭਵਿੱਖ ਨੂੰ ਲੈ ਕੇ, ਉਹਨਾਂ ਦੀਆਂ ਪ੍ਰਾਪਤੀਆਂ ਨੂੰ ਲੈ ਕੇ ਉਹ ਸਾਰੇ ਸਵਾਲ ਚੁਣੌਤੀ ਬਣ ਕੇ ਆ ਕੇ ਖੜ ਗਏ, ਜਾਂ ਖੌਫ ਖੜ ਗਿਆ ਸਰਕਾਰ ਦਾ, ਸੱਤਾ ਦਾ, ਬ੍ਰਿਜ ਭੂਸ਼ਣ ਦਾ, ਕਿ ਇਹਦਾ ਕੀ ਕਾਰਨ ਬਣਿਆ ਕਿ ਉਹ ਠੰਡੇ ਹੁੰਦੇ ਚਲੇ ਗਏ। ਦੂਸਰੇ ਪਾਸੇ ਸਭ ਦੇ ਦਰਮਿਆਨ ਉਹ ਅਜੇ ਵੀ ਆਪਣੀ ਇਸ ਗੱਲ ਤੇ ਕਾਇਮ ਰਹੇ ਕਿ ਨਹੀਂ, ਅਸੀਂ ਨੌਕਰੀ ਜੁਆਇਨ ਕੀਤੀ, ਅਸੀਂ ਅੰਦੋਲਨ ਨਹੀਂ ਛੱਡਿਆ। ਫਿਰ ਇਹ ਸਭ ਦੇ ਦਰਮਿਆਨ ਅਮਿਤ ਸ਼ਾਹ ਤੋਂ ਬਾਅਦ ਅਨੁਰਾਗ ਠਾਕੁਰ ਨਾਲ ਬੈਠਕ ਦਾ ਦੌਰ ਆਇਆ ਤੇ 3 ਦੌਰ ਦੀ ਬੈਠਕ ਹੋਈ ਹੈ ਕੱਲ ਜੀ। ਤੇ 3 ਦੌਰ ਦੀ ਬੈਠਕ ਉਧਰ ਚੱਲ ਰਹੀ ਸੀ। ਦੂਸਰੇ ਪਾਸੇ ਗੱਲ ਸਾਹਮਣੇ ਸਪਸ਼ਟ ਆ ਗਈ ਕਿ ਨਾਬਾਲਗ ਬੱਚੀ ਦਾ ਬਾਪੂ, ਜਿਹੜਾ ਜਿਹਦੀ ਲੋਕੇਸ਼ਨ ਵੀ ਨਹੀਂ ਮਿਲਦੀ ਸੀ, ਜਿਹੜਾ ਕਿਸੇ ਨੂੰ ਮਿਲਣੋਂ ਵੀ ਹਟ ਗਿਆ ਸੀ, ਜਿਹੜਾ ਕਹਿੰਦਾ ਸੀ ਕਿ ਮਤਲਬ ਕਿ ਮੈਂ ਕਿਵੇਂ ਦੱਸਾਂ ਸੀ ਇਸ ਸਥਿਤੀ ਦੇ ਵਿੱਚ, ਉਹਨੇ ਹੁਣ ਸਪਸ਼ਟ ਦੱਸਤਾ ਕਿ ਮੈਂ ਤਾਂ 5 ਜੂਨ ਨੂੰ ਜਾ ਕੇ ਸੁਪਰੀਮ ਕੋਰਟ 'ਚ ਇਸ ਦਾ ਬਿਆਨ ਆਪਣੇ ਵਾਪਸ ਲੈ ਲਈ, ਜਾਂ ਅਸੀਂ ਮਤਲਬ ਕਿ 5 ਜੂਨ ਨੂੰ ਜਾ ਕੇ ਦੱਸਤਾ ਸੀਗਾ ਕਿ ਨਹੀਂ ਜੀ ਇਹ ਤਾਂ ਗਲਤ ਤਰੀਕੇ ਨਾਲ ਗੱਲ ਕੀਤੀ, ਕਿ ਅਸੀਂ ਤਾਂ ਛੇੜਛਾੜ ਦਾ ਦੋਸ਼ ਹੀ ਨਹੀਂ ਲਾਇਆ ਕੋਈ, ਅਸੀਂ ਤਾਂ ਜੀ ਸਿਰਫ ਇਹ ਕਿਹਾ ਸੀ ਕਿ ਸਾਡੀ ਕੁੜੀ ਦੀ ਸਿਲੈਕਸ਼ਨ 'ਚ ਭੇਦਭਾਵ ਹੋਇਆ, ਔਰ ਉਹ ਵੀ ਭੇਦਭਾਵ ਅਸੀਂ ਤਾਂ ਫੈਡਰੇਸ਼ਨ ਪੱਧਰ ਤੇ ਗੱਲ ਕੀਤੀ ਸੀ, ਬ੍ਰਿਜ ਭੂਸ਼ਣ ਦੇ ਖਿਲਾਫ ਥੋੜਾ ਕੀਤੀ ਸੀ। ਸੋ ਇਸ ਲਈ ਇਹ ਦੋਏ ਗੱਲਾਂ ਕਿਤੇ ਨਾ ਕਿਤੇ ਸੰਕੇਤ ਕਰਦੀਆਂ ਕਿ ਡਰ, ਖੌਫ ਹੈ ਨਾ, ਸਰਕਾਰੀ ਤੰਤਰ ਉਹ ਆਪਣਾ ਕੰਮ ਕਰ ਗਿਆ ਜੀ। ਹਾਂ, ਜਿੱਥੋਂ ਤੱਕ ਸਵਾਲ ਹੈ ਨਾਬਾਲਗ ਬੱਚੀ ਦੇ ਬਾਪੂ ਦੇ ਹਵਾਲੇ ਨਾਲ, ਉਹ ਕਹਿੰਦਾ ਕਿ ਮੈਂ ਪਿਓ ਵੀ ਆ ਤੇ ਪਿਓ ਹੋਣ ਦੇ ਨਾਤੇ ਮੈਨੂੰ ਡਰ ਵੀ ਲੱਗਦਾ, ਮੇਰਾ ਪਰਿਵਾਰ ਵੀ ਆ ਜੀ, ਮੈਨੂੰ ਉਹਦਾ ਪਰਿਵਾਰ ਦਾ ਵੀ ਫਿਕਰ ਆ, ਮੇਰੀ ਬੱਚੀ ਡਿਪਰੈਸ਼ਨ 'ਚ ਆ, ਮੈਨੂੰ ਉਹਦਾ ਵੀ ਫਿਕਰ ਆ। ਸੋ ਕਿੰਨੇ, ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਮਤਲਬ ਕਿ ਸਾਰਾ ਕੁਛ ਹੋਵੇ, ਪਰ ਡਰਾਉਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਕਹਿ ਕੇ ਡਰਾਇਆ, ਮਾਹੌਲ ਇਹੋ ਜਿਹਾ ਕ੍ਰੀਏਟ ਕਰਕੇ ਵੀ ਡਰਾਇਆ ਜਾ ਸਕਦਾ ਨਾ। ਹਾਂਜੀ ਹਾਂਜੀ, ਮਾਹੌਲ ਬਣਾ ਕੇ ਵੀ ਡਰਾਇਆ ਜਾ ਸਕਦਾ ਨਾ। ਇਸ ਲਈ ਉਸਨੂੰ ਮਜਬੂਰ ਕੀਤਾ ਜਾਵੇ ਕਿ ਤੇਰੇ ਕੋਲ ਤਾਂ ਰਾਹ ਹੀ ਨਹੀਂ ਕੋਈ ਬਚਿਆ, ਆਹੀ ਰਾਹ ਹੈ। ਜਿਸ ਰਾਹ ਦੀ ਆਪਾਂ ਗੱਲ ਕਰਦੇ ਸੀ, ਇਹ ਰਾਹ ਉਸ ਪਿਤਾ ਲਈ, ਉਸ ਬੱਚੀ ਲਈ, ਪਹਿਲਵਾਨਾਂ ਲਈ ਨਹੀਂ, ਇਹ ਤਾਂ ਰਾਹ ਬ੍ਰਿਜ ਭੂਸ਼ਣ ਲਈ ਬਣਾਇਆ ਗਿਆ। ਤਾਂ ਉਹਨੂੰ ਸੀ ਜੀ। ਹੁਣ ਨਾਬਾਲਗ ਬੱਚੀ ਦੇ ਛੇੜਛਾੜ ਦੇ ਦੋਸ਼ ਵਾਪਸ ਲੈਣ ਦਾ ਮਤਲਬ ਉਹਦੇ ਉੱਤੇ ਹੁਣ ਉਹ ਧਾਰਾ ਨਹੀਂ ਲੱਗਣੀ ਜਿਹੜੀ ਧਾਰਾ ਨਾਲ ਉਹਦਾ ਅੰਦਰ ਜਾਣਾ ਤੈਅ ਸੀ, ਜਿਹੜੀ ਧਾਰਾ ਨਾਲ ਉਹਦਾ ਛੁਟਕਾਰਾ ਹੋਣਾ ਮੁਸ਼ਕਲ ਸੀ, ਜਿਹੜੀ ਧਾਰਾ ਦੇ ਤਹਿਤ ਉਹਦੀ ਜੇਲ੍ਹ ਪੱਕੀ ਸੀ। ਹੁਣ ਗ੍ਰਿਫਤਾਰੀ ਦੀ ਵੀ ਸੰਭਾਵਨਾ ਨਹੀਂ। ਹੁਣ ਉਹਦੇ ਪਰ ਜੇ ਰਹਿ ਜਾਊਗਾ ਤਾਂ ਸਿਰਫ ਇੱਕ ਛੇੜਛਾੜ ਦੇ ਦੋਸ਼ ਨੇ ਜੀ, ਹੈ ਨਾ, ਬੋਲਚਾਲ ਦੇ ਦੋਸ਼ ਨੇ ਜੀ, ਜਾਂ ਬਦਸਲੂਕੀ ਦੇ ਦੋਸ਼ ਨੇ ਜੀ, ਹੈ ਨਾ। ਇਹੋ ਜਿਹੇ ਦੋਸ਼ਾਂ ਦੇ ਵਿੱਚ ਉਹਦੇ ਲਈ ਜ਼ਮਾਨਤ ਮਿਲਣੀ ਉਹਨੂੰ ਔਖੀ ਨਹੀਂ ਕੋਈ। ਤੇ ਇੱਕ ਤਾਂ ਇਹ ਪਹਿਲੂ। ਦੂਸਰਾ ਪਹਿਲੂ ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਹੁਣ ਪਹਿਲਵਾਨ ਕਹਿੰਦੇ ਜੀ ਅਸੀਂ ਸਰਕਾਰ ਨੂੰ ਸਮਾਂ ਦਿੱਤਾ, ਕਹਿੰਦੇ ਅਨੁਰਾਗ ਠਾਕੁਰ ਨਾਲ 3 ਦੌਰ ਦੀ ਬੈਠਕ ਹੋਈ ਹੈ। 3 ਦੌਰ ਦੀ ਬੈਠਕ ਦੇ ਵਿੱਚ ਬਕਾਇਦਾ ਬਜਰੰਗ ਪੁਨੀਆ ਵੀ ਗਿਆ, ਸਾਕਸ਼ੀ ਮਲਿਕ ਤੇ ਉਹਦਾ ਘਰ ਵਾਲਾ ਵੀ ਗਿਆ, ਦਿਨੇਸ਼ ਫੋਗਟ ਆਪ ਨਹੀਂ ਗਈ, ਉਹਦਾ ਘਰ ਵਾਲਾ ਗਿਆ ਤੇ ਕੁਝ ਹੋਰ ਨੁਮਾਇੰਦੇ ਸੀਗੇ, ਤੇ ਲੰਬੀ ਬੈਠਕ ਚੱਲੀ ਅਨੁਰਾਗ ਠਾਕੁਰ ਨਾਲ 3 ਦੌਰ ਦੀ। ਪਹਿਲੀ ਦੌਰ ਦੀ ਬੈਠਕ 'ਚ ਸਵਾਲ ਆਇਆ ਕਿ ਜੀ ਬ੍ਰਿਜ ਭੂਸ਼ਣ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ, ਔਰ ਬ੍ਰਿਜ ਭੂਸ਼ਣ ਹੁਣ ਚੋਣ 'ਚ ਉਹ ਜਾਂ ਉਹਦਾ ਪਰਿਵਾਰ ਨਹੀਂ ਹੋਣਾ ਚਾਹੀਦਾ। ਕਹਿੰਦੇ ਠੀਕ ਹੈ ਜੀ, 30 ਜੂਨ ਤੱਕ ਇਲੈਕਸ਼ਨ ਹੋ ਜੂਗੀ, 30 ਜੂਨ ਤੱਕ ਅਗਲੀ ਸਾਰੀ ਕੁਸ਼ਤੀ ਸੰਘ ਦੀ ਟੀਮ ਚੁਣ ਲਈ ਜਾਊਗੀ, ਪਰ ਉਹਦੇ ਵਿੱਚ ਠੀਕ ਹੈ ਬ੍ਰਿਜ ਭੂਸ਼ਣ ਦਾ ਪਰਿਵਾਰ ਜਾਂ ਬ੍ਰਿਜ ਭੂਸ਼ਣ ਨਹੀਂ ਹੋਊਗਾ। ਇਹ ਗੱਲ ਤੇ ਕਹਿੰਦੇ ਅਨੁਰਾਗ ਠਾਕੁਰ ਨੇ ਸਹਿਮਤੀ ਪ੍ਰਗਟਾਤੀ ਹੈ। ਫਿਰ ਉਹ ਤੋਂ ਬਾਅਦ ਕਹਿੰਦੇ ਜਦੋਂ ਇਹ ਗੱਲ ਮੰਨ ਲਈ ਗਈ ਤੇ ਫਿਰ ਉਹ ਤੋਂ ਬਾਅਦ ਕਹਿੰਦੇ ਚਾਹ ਪਾਣੀ ਪੀਤਾ ਪਹਿਲਵਾਨਾਂ ਨੇ, ਨਹੀਂ ਕਹਿੰਦੇ ਉਹਨਾਂ ਨੇ ਨਾ ਕਰਤੀ ਕਿ ਅਸੀਂ ਨਹੀਂ ਕੁਛ ਖਾਣਾ ਪੀਣਾ। ਫਿਰ ਉਹ ਤੋਂ ਬਾਅਦ ਦੂਆ ਦੌਰ ਸ਼ੁਰੂ ਹੋਇਆ। ਦੂਏ ਦੌਰ ਦੇ ਵਿੱਚ ਗੱਲ ਆਈ ਕਿ ਫਿਰ ਹੁਣ ਅੱਗੇ ਖੇਲ ਕਿਵੇਂ ਵਧਾਉਣਾ ਹੈ, ਆਪਣੀ ਪ੍ਰੈਕਟਿਸ ਕਿਵੇਂ ਕਰਨੀ ਹੈ, ਆਪਾਂ ਆਪਣਾ ਕੁਸ਼ਤੀ ਸੰਘ ਕਿਵੇਂ ਦੁਬਾਰਾ ਉਸੇ ਪੋਜੀਸ਼ਨ ਤੇ ਲਿਆਉਣਾ। ਜਿਹੜੀ ਉਹ ਕਹਿੰਦੇ ਇੱਕ ਕਮੇਟੀ ਬਣਾਓ, ਐਡਹੌਕ ਕਮੇਟੀ ਬਣਾਓ। ਠੀਕ ਹੈ। ਉਹ ਕਮੇਟੀ ਬਕਾਇਦਾ ਸਮੀਖਿਆ ਕਰੇ ਕਿ ਕੁੜੀਆਂ ਨਾਲ, ਧੀਆਂ ਨਾਲ, ਬੱਚਿਆਂ ਨਾਲ ਕੁਛ ਇਹੋ ਜਿਹਾ ਗਲਤ ਤਾਂ ਨਹੀਂ ਹੋ ਰਿਹਾ, ਔਰ ਉਹਦੇ ਲਈ ਉਹਦੀ ਮੁਖੀ
ਕੋਈ ਵੀਡੀਓ ਹੋਵੇ ਹੂੰ ਤੇ ਉਹ ਹਰ 2 ਮਹੀਨੇ ਬਾਅਦ ਇੱਕ ਸਮੀਖਿਆ ਬੈਠਕ ਜ਼ਰੂਰ ਹੋਵੇ। ਫਿਰ ਇਹ ਦੌਰ ਤੋਂ ਬਾਅਦ ਤੀਏ ਦੌਰ ਤੇ ਆਇਆ ਕਿ ਹੁਣ ਅੱਗੇ ਕੀ ਕਰਨਾ। ਉਹ ਕਹਿੰਦੇ ਕੁਛ ਨਹੀਂ ਜੀ, ਸਾਨੂੰ ਕਾਰਵਾਈ ਹੋਣੀ ਚਾਹੀਦੀ ਹੈ। ਉਹ ਕਹਿੰਦੇ ਫਿਰ ਠੀਕ ਹੈ, ਸਾਡੇ ਤੇ ਭਰੋਸਾ ਰੱਖੋ, ਸਾਨੂੰ 9 ਜੂਨ ਤੱਕ ਦਾ ਸਮਾਂ ਦਿਓ। ਸਰਕਾਰ ਕਹਿੰਦੀ ਅਸੀਂ ਰਿਪੋਰਟ ਵੀ ਪੇਸ਼ ਕਰ ਦਾਂਗੇ ਤਦ ਤੱਕ, ਤੇ 9 ਜੂਨ ਤੱਕ ਹੋ ਸਕਦਾ ਚਾਰਜ ਸ਼ੀਟ ਵੀ ਪੇਸ਼ ਕਰ ਦਈਏ। ਤੇ ਇਸ ਲਈ ਹੁਣ ਪਹਿਲਵਾਨ ਕਹਿੰਦੇ ਜੀ ਅਸੀਂ ਇਹ ਅਗਲਾ ਤੁਹਾਡਾ ਜੋ ਵੀ ਹੈਗਾ ਅਸੀਂ ਇਹ ਖਾਪ ਪੰਚਾਇਤਾਂ ਨਾਲ, ਕਿਸਾਨਾਂ ਨਾਲ ਰਾਏ ਕਰਾਂਗੇ, ਸਲਾਹ ਕਰਾਂਗੇ, ਸਲਾਹ ਕਰਨ ਤੋਂ ਬਾਅਦ ਅੱਗੇ ਵਧਣ ਦਾ ਫੈਸਲਾ ਕਰਾਂਗੇ। ਅਸੀਂ ਫਿਲਹਾਲ ਠੀਕ ਆ। ਉਹ ਕਿ ਸਰਕਾਰ ਕਹਿੰਦੇ ਸਾਡੀ ਇੰਨੀ ਬੇਨਤੀ ਕਿ 19 ਤਰੀਕ ਤੱਕ ਅੰਦੋਲਨ ਟਾਲ ਦਿਓ। ਕਹਿੰਦੇ ਠੀਕ ਹੈ ਜੀ। ਹੁਣ ਇਹ ਤਾਂ 9 ਜੂਨ ਤੱਕ ਇਸ ਮਸਲੇ ਤੇ ਕੋਈ ਅੰਦੋਲਨ ਨਹੀਂ। 9 ਜੂਨ ਨੂੰ ਚਾਰਜ ਸ਼ੀਟ ਕੀ ਆਉਂਦੀ ਆ ਜੀ, 9 ਜੂਨ ਨੂੰ ਰਿਪੋਰਟ ਕੀ ਪੇਸ਼ ਕੀਤੀ ਜਾਂਦੀ ਆ, ਉਹਦੇ ਤੇ ਸਾਰਾ ਕੁਝ ਖੜਾ। ਪਰ ਇਹ ਸਾਰੇ ਦੇ ਉੱਤੇ ਵੀ ਹੁਣ ਮਤਲਬ ਕਿ ਜਿਹੜੀਆਂ ਧਿਰਾਂ ਨੇ ਲੜਨਾ ਹੈ ਨਾ, ਉਹਨਾਂ ਨੇ ਵੀ ਤਾਂ ਹੀ ਲੜਨਾ ਜੇਕਰ ਇਸ ਦੇ ਉੱਤੇ ਪਹਿਲਵਾਨ, ਜੇਕਰ ਪਹਿਲਵਾਨਾਂ ਨੂੰ ਚਾਰਜ ਸ਼ੀਟ ਮਨਜ਼ੂਰ ਹੋਈ ਹੈ ਨਾ, ਜੇਕਰ ਅੰਦਰ ਮਤਲਬ ਕਿ ਇਹ ਗੱਲ ਉਹ ਹੈ ਜਿਹੜੀ ਬਾਹਰ ਆ ਗਈ ਜੀ, ਇਹੀ ਗੱਲ ਹੋਈ ਆ। ਬਿਲਕੁਲ ਬੱਚਿਆਂ ਨਾਲ ਸਿਰਫ ਉਹੀ ਗੱਲਾਂ ਹੋਈਆਂ ਸੀ ਜੋ ਚਰਚਾ ਚਾਹੀਆਂ, ਜਾਂ ਅਨੁਰਾਗ ਠਾਕਰ ਨਾਲ ਸਿਰਫ ਆਹੀ 3 ਪੜਾਵਾਂ ਚ ਇਹੀ ਗੱਲਾਂ ਹੋਈਆਂ ਨੇ। ਨੌਕਰੀ ਜੁਆਇਨ ਕਰਨਾ, ਨਾਬਾਲਗ ਬੱਚੀ ਦੇ ਮਾਪਿਆਂ ਦਾ ਅੰਡਰਗਰਾਉਂਡ ਹੋ ਜਾਣਾ, ਅਚਾਨਕ ਰੌਲਾ ਪੈਣਾ ਕਿ ਹਾਂ ਜੀ ਉਹ ਥਾਣੇ ਚਲੇ ਗਏ ਜੀ, ਉਹ ਕੋਰਟ ਚਲੇ ਗਏ, ਉਹ ਗੱਲ ਸਹੀ ਸਾਬਤ ਹੋ ਜਾਣਾ ਕਿ ਹਾਂ ਜੀ ਬਿਲਕੁਲ। ਉਦੋਂ ਤੱਕ ਸਾਰੇ ਬਜਰੰਗ ਪੁਨੀਆ ਹੋਣੀ ਇਹ ਵੀ ਟਵੀਟ ਕਰਕੇ ਕਹਿ ਰਹੇ ਸੀ ਜੇ ਕੁਝ ਨਹੀਂ ਹੋਇਆ, ਕੋਈ ਬਿਆਨ ਨਹੀਂ ਵਾਪਸ ਲਏ, ਪਰ ਉਹਦਾ ਪਿਓ ਲਾਪਤਾ ਸੀ। ਆਪਾਂ ਉਦੋਂ ਆਪਾਂ ਗੱਲ ਕੀਤੀ ਸੀ ਕਿ ਜੇਕਰ ਇਹ ਹੁੰਦਾ ਤਾਂ ਉਹਦੇ ਨਾਲ ਸਿੱਧਾ ਬ੍ਰਿਜ ਭੂਸ਼ਣ ਬਚਦਾ, ਤੇ ਬ੍ਰਿਜ ਭੂਸ਼ਣ ਦਾ ਬਚਣ ਦਾ ਰਾਹ ਇੱਕ ਇਹੀ ਹੈ ਕਿ ਆਹ ਬਿਆਨ ਤੋਂ, ਇਹ ਧਾਰਾ ਤੋਂ ਉਹਦੇ ਵਾਲੇ ਚੋਂ ਬਚ ਜਾਵੇ, ਤੇ ਉਹਦੇ ਚੋਂ ਬਚ ਗਿਆ ਜੀ ਹੁਣ। ਸੋ ਇਸ ਲਈ ਇਹਦਾ ਮਤਲਬ ਬ੍ਰਿਜ ਭੂਸ਼ਣ ਨੂੰ ਵੀ ਸਰਕਾਰ ਇਸ ਪੱਧਰ ਤੇ ਲਿਆਈ ਕਿ ਤੈਨੂੰ ਬਚਾ ਲੈਂਦੇ ਆ ਪਰ ਤੂੰ ਅਹੁਦਾ ਛੱਡ ਦੇ ਜੀ, ਠੀਕ ਹੈ। ਤੇ ਇੱਧਰ ਪਹਿਲਵਾਨਾਂ ਨੂੰ ਲਿਆਈ ਕਿ ਉਹਨੂੰ ਹਟਾ ਦਿੰਦੇ ਆ ਪਰ ਉਹਦੇ ਚੋਂ ਆਹ ਧਾਰਾ ਹਟਾ ਲਓ। ਸੋ ਕੀ ਇਹ ਸਮਝੌਤੇ ਦੇ ਰਹਿ ਪੈ ਗਏ। ਜਿਹੜੀ ਗੱਲ ਤੁਸੀਂ ਕਿਹਾ ਕਿ ਇੱਜ਼ਤ, ਮਾਣ, ਇਖਲਾਕ, ਉਹ ਸਾਰਾ ਕੁਝ ਦਾਅ ਤੇ ਲੱਗ ਗਿਆ। ਉਹਦੇ ਲਈ ਹੁਣ ਕੈਰੀਅਰ ਜਾਂ ਉਹ ਅਵਾਰਡ ਵਾਪਸ ਕਰਨ ਵਾਲੇ ਨੋਟ ਦਿਖਣ ਲੱਗ ਗਏ ਜਾਂ ਕੋਈ ਡਰ ਇਹਨਾਂ ਨੂੰ ਵੀ ਪਰਿਵਾਰਾਂ ਦਾ, ਬੱਚਿਆਂ ਦਾ, ਆਪਣੇ ਜੀਵਨ ਦਾ। ਜਿਵੇਂ ਗੱਡੀਆਂ ਮਗਰ ਪੁਲਿਸ ਲਾ ਕੇ ਡਰਾਉਂਦੇ ਸੀ, ਜੇ ਗੱਡੀਆਂ ਮਗਰ ਲਾ ਕੇ ਜਨਤਕ ਜਿਹੜੀਆਂ ਚੀਜ਼ਾਂ ਦਿਖਦੀਆਂ ਨੇ ਤਾਂ ਇਹਦਾ ਮਤਲਬ ਧਮਕਾਉਂਦੇ ਵੀ ਹੋਣੇ। ਬੈਠਕਾਂ ਦੇ ਵਿੱਚ ਕਿਹੋ ਜਿਹੀ ਸ਼ੈਲੀ ਸੀ, ਕਿਹੋ ਜਿਹੀ ਭਾਸ਼ਾ ਸੀ ਉਹਨਾਂ ਦੀ, ਇਹ ਤਾਂ ਹੁਣ ਪਹਿਲਵਾਨ ਜਾਣਦੇ ਜਿਹੜੇ ਗਏ ਨੇ ਅੰਦਰ। ਸੋ ਇਨਸਾਨ ਤਾਂ ਇਨਸਾਨ ਹੈ। ਇਹਦਾ ਮਤਲਬ ਕੀ ਇਹ ਡਰ ਦੇ ਵਿੱਚੋਂ ਹੋਇਆ, ਕਿ ਇਹ ਧਮਕਾ ਕੇ ਹੋਇਆ, ਕਿ ਮਨਾ ਕੇ ਹੋਇਆ, ਪਰ ਜੀ ਬ੍ਰਿਜ ਭੂਸ਼ਣ ਦੀ ਜਾਨ ਛੁੱਟ ਗਈ ਆ। ਸੋ ਇਸ ਲਈ ਇਹ ਪਹਿਲਵਾਨਾਂ ਲਈ ਰਾਹ ਨਹੀਂ ਬਣਿਆ, ਇਹ ਉਸ ਨਾਬਾਲਗ ਬੱਚੀ ਤੇ ਉਹਦੇ ਪਰਿਵਾਰ ਲਈ ਰਾਹ ਨਹੀਂ ਬਣਿਆ, ਇਹ ਰਾਹ ਬ੍ਰਿਜ ਭੂਸ਼ਣ ਲਈ ਬਣਿਆ, ਤੇ ਉਹ ਰਾਹ ਸਾਫ਼ ਹੋ ਗਿਆ ਉਹਦੇ ਲਈ। ਜੀ ਜੀ ਜੀ।